ਸੋ ਆਪਾਂ ਬਿਲਕੁਲ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਲੁਧਿਆਣਾ ਡਾਕੇ ਦੀ। ਡਾਕੂ ਹਸੀਨਾ ਨੇ ਕਹਿੰਦੇ ਲੁੱਟਿਆ 6 ਕਰੋੜ, ਪਰ ਕੰਪਨੀ ਦੱਸਦੀ ਹੈ 8.5 ਕਰੋੜ ਲੁੱਟਿਆ। ਇਹ ਆਪਣੇ ਆਪ ਚ ਕਮਾਲ ਹੈ ਜੀ। ਹਾਂਜੀ ਬਿਲਕੁਲ। ਉਹ ਸੁਣਿਆ ਨਾ ਤੁਸੀਂ ਹਿਸਾਬ ਕਿਤਾਬ ਕਿ ਦੋ ਕਹਾਵਤਾਂ ਬਹੁਤ ਚੱਲਦੀਆਂ ਕਿ ਡਾਕੂਆਂ ਨੇ ਬੱਸ ਲੁੱਟ ਲਈ, ਹੈ ਨਾ। ਤੇ ਉਹ ਬੱਸ ਲੁੱਟ ਲਈ, ਤੇ ਜਦੋਂ ਸਾਰਾ ਸਮਾਨ ਇਕੱਠਾ ਕਰ ਲਿਆ ਤੇ ਮਾਲਕ ਜਿਹੜਾ ਡਾਕੂਆਂ ਦਾ ਮੁਖੀ ਸੀ ਉਹ ਕਹਿੰਦਾ ਬਈ ਸਾਰਿਆਂ ਨੂੰ, ਸਵਾਰੀਆਂ ਨੂੰ ਮਾਲ ਵਾਪਸ ਕਰ ਦੇ। ਉਹ ਕਹਿੰਦਾ ਵੀ ਕਿਉਂ? ਕਹਿੰਦਾ ਆਪਾਂ ਪੁਲਿਸ ਨਾਲ ਜਿਹੜਾ ਸਮਝੌਤਾ ਕਰਕੇ ਆਏ, ਮਾਲ ਤਾਂ ਉਹਦੇ ਨਾਲ ਅੱਧਾ ਮਿਲਿਆ, ਆਪਾਂ ਉਹਦਾ ਪੱਲਿਓ ਪਾ ਕੇ ਪੁਲਿਸ ਨੂੰ ਦੇਣਾ ਪੈਣਾ ਜੀ, ਤੇ ਇਸ ਲਈ ਤੂੰ ਮੋੜ ਦੇ। ਜਾਂ ਇੱਕ ਉਹ ਤੁਸੀਂ ਚਰਚਾ ਫਿਲਮਾਂ 'ਚ ਅਕਸਰ ਇਹ ਦ੍ਰਿਸ਼ ਆਉਂਦਾ ਹਾਂਜੀ, ਕਿ ਜਦੋਂ ਬੈਂਕ ਲੁੱਟ ਕੇ ਭੱਜਣ ਲੱਗਦੇ ਨੇ, ਉਹ ਕਹਿੰਦੇ ਵੀ ਨੋਟ ਗਿਣ ਲਈਏ। ਉਹ ਕਹਿੰਦਾ ਨਾ ਗਿਣਨ ਦੀ ਕੀ ਲੋੜ ਆ, ਸਵੇਰੇ ਅਖਬਾਰ 'ਚ ਪਤਾ ਲੱਗ ਜੂ ਕਿ ਕਿੰਨੇ ਨੇ। ਕਹਿੰਦਾ ਆਪਾਂ ਗਿਣਨੇ। ਉਹ ਕਹਿੰਦਾ ਨਾ ਗਿਣ ਲਓ ਜੀ। ਕਹਿੰਦਾ ਬਾਅਦ ਚੋਂ ਬੈਂਕ ਵਾਲਿਆਂ ਨੇ ਆਪਣੇ ਵਾਲੇ ਵੀ ਜਿਹੜੇ ਆਪ ਠੱਗੀ ਮਰੀ ਉਹ ਵੀ ਸਾਡੇ ਨਾਲ ਪਾ ਦੇਣੀ। ਆਹ ਗੱਲ ਸੱਚ ਹੋ ਰਹੀ ਆ। ਹਾਂਜੀ ਬਿਲਕੁਲ। ਇੱਕ ਪਾਸੇ ਉਹ ਧਿਰ ਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਫੜ ਲਏ ਗਏ ਜਿਨ੍ਹਾਂ ਨੇ ਇਹ ਲੁਧਿਆਣੇ ਦੇ ਵਿੱਚ ਵੱਡਾ ਡਾਕਾ ਮਾਰਿਆ। ਜਿਹੜੀ ਉਹ ਕੰਪਨੀ ਏਟੀਐਮਾਂ 'ਚ ਪੈਸੇ ਪਾਉਣ ਦਾ ਕੰਮ ਕਰਦੀ ਆ, ਉਸ ਕੰਪਨੀ ਤੇ ਕੋਲੋਂ ਪੈਸੇ ਲੁੱਟੇ ਗਏ ਸੀ ਔਰ ਉਹ ਸਾਰਾ ਕੁਝ ਲਗਭਗ ਬਰਾਮਦ ਹੋਣ ਦਾ ਦਾਅਵਾ ਕੀਤਾ ਪੁਲਿਸ ਨੇ। ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜੀ ਉਹ ਕਹਿੰਦੇ ਅਸੀਂ ਤਾਂ 6 ਕਰੋੜ 33 ਲੱਖ ਰੁਪਇਆ ਲੁੱਟਿਆ ਜੀ। ਤੇ ਇੱਧਰ ਕੰਪਨੀ ਕਹਿੰਦੀ ਜੀ ਸਾਡੇ ਕੋਲੋਂ 8 ਕਰੋੜ 49 ਲੱਖ ਰੁਪਇਆ ਲੁੱਟਿਆ ਗਿਆ ਜੀ, 8.5 ਲੱਖ। ਸੋ ਹੁਣ ਇਹ ਆਪਣੇ ਆਪ ਸਵਾਲ ਖੜਾ ਕਿ ਫਿਰ ਲੁਟੇਰਾ ਕੌਣ ਹੈ? ਜੇ ਇਹ ਖੱਪਾ, ਜਿਹੜਾ ਲੁਟੇਰਾ ਜੇ ਫੜਿਆ ਗਿਆ, ਹੁਣ ਜੇ ਉਹ ਡਾਕੂ ਹਸੀਨਾ, ਉਹ ਡਾਕੂ ਹਸੀਨਾ ਇਸ ਲਈ ਕਿ ਉਹ ਆਪਣੇ ਆਪ ਨੂੰ ਕਦੇ ਵਕੀਲ ਦੱਸਦੀ ਸੀ, ਹਨਾ, ਕਦੇ ਸਮਾਜ ਸੇਵੀ ਦੱਸਦੀ ਸੀ, ਤੇ ਉਹ ਬਾਅਦ ਚੋਂ ਨਿਕਲੀ ਡਾਕੂ, ਤੇ ਕਾਲੀਆਂ ਐਨਕਾਂ ਲਾ ਕੇ, ਮਤਲਬ ਕਿ ਇੱਕ ਕਿਸੇ ਤੇ ਰੇਪ ਕੇਸ ਵੀ ਪਾਇਆ ਵਾ ਸੀ। ਉਹ ਕਚਹਿਰੀਆਂ ਆਉਂਦੀ ਹੁੰਦੀ ਸੀ, ਉੱਥੇ ਉਹਨੂੰ ਉਹ ਬੈਨ ਵਾਲਾ ਬੰਦਾ, ਜਿਹੜਾ ਮਤਲਬ ਕਿ ਪੈਸੇ ਪਾਉਣ ਵਾਲਾ ਬੰਦਾ, ਉਹ ਟੱਕਰ ਗਿਆ, ਉਹਦੇ ਨਾਲ ਹਿਸਾਬ ਕਿਤਾਬ ਹੋ ਗਿਆ। ਤੇ ਉਹਨੂੰ ਕਹਿੰਦੀ ਆ ਚੱਕ ਵੈਬ ਸੀਰੀਜ਼ ਦੇਖ ਤੂੰ, ਇਸ ਵੈਬ ਸੀਰੀਜ਼ ਤੋਂ ਆਪਾਂ ਇਹ ਲੁੱਟਣਾ। 4 ਮਹੀਨੇ ਉਸ ਪਲਾਨ ਨੂੰ ਲਾਏ। ਜਿਹੜੇ ਬੰਦੇ ਸ਼ਾਮਲ ਹੋਏ ਉਹਨਾਂ ਨੂੰ ਉਹ ਵੈਬ ਸੀਰੀਜ਼ ਦਿਖਾਈ ਗਈ, ਉਹ ਅੰਗਰੇਜ਼ੀ ਵੈਬ ਸੀਰੀਜ਼ ਲੁੱਟਣ ਵਾਲੀ ਹੈ। ਫਿਰ ਉਹਦੇ ਹਿਸਾਬ ਨਾਲ ਪਲਾਨ ਬਣਿਆ ਕਿ ਐਂ ਲੁੱਟਣਾ, ਤੇ ਉਹ ਲੁੱਟ ਵੀ ਲਿਆ, ਪੈਸਾ ਵੀ ਅੱਡੋ ਅੱਡ ਕਰ ਲਿਆ। ਪਰ ਇਸੇ ਡਾਕੂ ਹਸੀਨਾ ਦੇ ਭਰਾ ਨੇ ਇੱਕ ਇੰਸਟਾਗ੍ਰਾਮ ਦੇ ਉੱਤੇ, ਪਤਾ ਨਹੀਂ ਸੋਸ਼ਲ ਮੀਡੀਆ ਤੇ, ਕੋਈ ਪੈਸਿਆਂ ਦੀ ਇੱਕ ਸਟੋਰੀ ਪਾਤੀ, ਰੀਲ ਪਾਤੀ। ਤੇ ਉਹਨੇ ਵੀ ਇੱਕ ਸਵਾਲ, ਜਦੋਂ ਕਿ ਮੋਬਾਈਲ ਕਿਸੇ ਨੇ ਨਹੀਂ ਵਰਤਿਆ ਇਹਨਾਂ ਚੋਂ, ਇਹਨਾਂ ਨੂੰ ਪਤਾ ਸੀ ਕਿ ਮੋਬਾਈਲ ਨਹੀਂ ਵਰਤਣਾ, ਕਿ ਜਿਹਦੀ ਤਕਨੀਕ ਨਾਲ ਅਸੀਂ ਫੜੇ ਜਾਈਏ। ਹੁਣ ਸਵਾਲ ਇਹ ਹੈ ਪ੍ਰਵੀਨ ਜੀ, ਪੁਲਿਸ ਕਹਿੰਦੀ ਕਿ ਅਸੀਂ ਮਨਜਿੰਦਰ ਸਿੰਘ ਉਰਫ ਮਨੀ, ਪਿੰਡ ਵਾਸੀ ਅਬੂਲਵਾਲ, ਜ਼ਿਲ੍ਹਾ ਲੁਧਿਆਣਾ, ਇਹ ਵੀ ਫੜ ਲਿਆ। ਅਸੀਂ ਮਨਦੀਪ ਸਿੰਘ ਉਰਫ ਵਿੱਕੀ ਵਾਸੀ ਕੋਠੇ ਰਹੀ ਸਿੰਘ, ਹੈਨਾ, ਇਹ ਵੀ ਫੜ ਲਿਆ, ਹੈਨਾ। ਇਸੇ ਤਰ੍ਹਾਂ ਅਸੀਂ ਹਰਵਿੰਦਰ ਸਿੰਘ ਉਰਫ ਲੰਬੂ ਵਾਸੀ ਪਿੰਡ ਕੋਠੇ ਹਰੀ ਸਿੰਘ, ਅਗਵਾੜ ਲੋਪੇ ਜਗਰਾਉਂ, ਇਹ ਵੀ ਫੜ ਲਿਆ। ਅਸੀਂ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਕੌਂਕੇ ਕਲਾਂ, ਥਾਣਾ ਸਦਰ ਜਗਰਾਉਂ, ਇਹ ਵੀ ਫੜ ਲਿਆ। ਅਸੀਂ ਹਰਪ੍ਰੀਤ ਸਿੰਘ ਵਾਸੀ ਭਾਈ ਸਾਹਿਬ ਸਿੰਘ ਨਗਰ, ਸੰਘੇੜਾ ਰੋਡ ਬਰਨਾਲਾ, ਇਹ ਵੀ ਫੜ ਲਿਆ। ਅਸੀਂ ਕਹਿੰਦੇ ਜੀ ਆਹ 5 ਬੰਦੇ ਤਾਂ ਫੜ ਲਏ, ਤੇ 5 ਬੰਦੇ ਫੜ ਕੇ ਅਸੀਂ 5 ਕਰੋੜ ਬਰਾਮਦ ਵੀ ਕਰ ਲਿਆ। ਹਾਂ, ਜਿਹੜੇ ਨਹੀਂ ਫੜੇ ਗਏ, ਮੁੱਖ ਸਾਜ਼ਿਸ਼ ਘੜਤਾ ਜਿਹੜੀ ਡਾਕੂ ਹਸੀਨਾ, ਉਹ ਅਜੇ ਗ੍ਰਿਫਤਾਰ ਨਹੀਂ ਹੋਈ। ਮਨਜਿੰਦਰ ਸਿੰਘ ਉਰਫ ਹੈਪੀ ਹੈ ਜਿਹੜਾ ਮੇਨ, ਉਹ ਨਹੀਂ ਅਜੇ ਗ੍ਰਿਫਤਾਰ ਹੋਇਆ। ਮਨਦੀਪ ਕੌਰ, ਜਿਹੜੀ ਡਾਕੂ ਹਸੀਨਾ ਦੀ ਗੱਲ ਕਰਦੇ, ਉਹ ਨਹੀਂ ਅਜੇ। ਮਨਦੀਪ ਕੌਰ ਦਾ ਘਰ ਵਾਲਾ ਜਸਵਿੰਦਰ ਸਿੰਘ ਅਜੇ ਉਹ ਨਹੀਂ ਫੜ ਹੋਇਆ। ਅਰੁਣ ਕੁਮਾਰ ਵਾਸੀ ਬਰਨਾਲਾ ਜੇ, ਉਹ ਨਹੀਂ ਫੜ ਹੋਇਆ। ਪਰ ਆ ਜਿਹੜੀ ਮਨਦੀਪ ਕੌਰ ਡਾਕੂ ਹਸੀਨਾ, ਇਹਦੇ ਘਰ ਦੇ ਬਾਹਰ ਤੋਂ ਗੱਡੀ ਬਰਾਮਦ ਹੋਈ, ਉਹਦੀ ਗੱਡੀ ਚੋਂ ਵੀ 1.5 ਕਰੋੜ ਰੁਪਇਆ ਮਿਲ ਗਿਆ। ਸੋ ਇਸ ਲਈ ਸਵਾਲ ਇਹ ਹੈ ਕਿ ਜੇ 5-6 ਬੰਦੇ ਫੜ ਲਏ, 5 ਕਰੋੜ ਰੁਪਇਆ ਬਰਾਮਦ ਹੋ ਗਿਆ, ਔਰ ਉਹ ਬੰਦੇ ਦਮ ਭਰਦੇ ਨੇ ਕਿ ਜੀ ਅਸੀਂ ਤਾਂ 6 ਕਰੋੜ 33 ਲੱਖ ਰੁਪਇਆ ਲੁੱਟਿਆ। ਠੀਕ ਹੈ। ਤੇ ਜੇ ਉਹ 6 ਕਰੋੜ 33 ਲੱਖ ਰੁਪਇਆ ਮੰਨ ਸਕਦੇ ਨੇ ਲੁੱਟਿਆ ਹੋਇਆ, ਤਾਂ ਫਿਰ ਉਹ 8 ਕਰੋੜ ਜੇ 49 ਲੱਖ ਲੁੱਟਿਆ ਹੁੰਦਾ ਤਾਂ ਉਹ ਵੀ ਮੰਨ ਲੈਂਦੇ। ਪਰ ਉਹਨਾਂ ਨੇ ਗਿਣਿਆ ਜਦੋਂ ਫੜੇ ਹੀ ਨਹੀਂ, ਇਹਦਾ ਮਤਲਬ ਉਹਨੇ ਗਿਣਿਆ ਹੋਊਗਾ, ਜਾਂ ਇਹਦਾ ਮਤਲਬ ਉਹਦੇ ਵਿੱਚ ਡਾਕੂ ਦੇ ਉੱਤੋਂ ਵੀ ਕਿਸੇ ਨੇ ਡਾਕਾ ਮਾਰਿਆ ਉਹਨਾਂ ਚੋਂ ਆਪਸ ਚ। ਹਾਂ ਬਿਲਕੁਲ। ਜਾਂ ਕਿਸੇ ਨੇ ਉਹਨਾਂ ਨੂੰ ਵੰਡ ਚ ਭਰਮ ਭੁਲੇਖਾ ਪਾਇਆ, ਕਿਸੇ ਹੋਰ ਨੇ ਪੈਸਾ ਗੋਲ ਕਰਤਾ, ਜਾਂ ਕੰਪਨੀ ਗੋਲ ਕਰ ਰਹੀ ਹੈ। ਕੰਪਨੀ ਦਾ ਮਾਮਲਾ ਇਹ ਹੈ, ਪੁਲਿਸ ਕਹਿੰਦੀ ਆ ਕਿ ਜਿਸ ਦਿਨ ਦੀ ਅਸੀਂ ਇਸ ਮਸਲੇ ਦੀ ਜਾਂਚ ਪੜਤਾਲ ਕਰ ਰਹੇ ਸੀ, ਕੰਪਨੀ ਨੂੰ ਵੀ ਇਹ ਗੱਲ ਪਤਾ ਸੀ ਕਿ ਜਿਹੜੀ ਗੱਡੀ ਸਾਡੀ ਲੁੱਟੀ ਗਈ ਆ ਉਹਦੇ ਵਿੱਚ GPS ਸਿਸਟਮ ਹੈਗਾ, ਪਰ ਸਾਨੂੰ ਉਹਦੀ ਸਹੀ ਜਾਣਕਾਰੀ ਨਹੀਂ ਦੇ ਰਹੀ ਸੀ ਜੀ। ਇਹਦਾ ਮਤਲਬ ਕੰਪਨੀ 'ਚ ਵੀ ਕੁਝ ਗੋਲਮਾਲ ਹੈ, ਕਿਉਂਕਿ ਉਹਨਾਂ ਨਾਲ ਮੁੱਖ ਤੌਰ ਤੇ ਉਹ ਕੈਸ਼ ਵੈਨ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਹੀ ਸ਼ਾਮਲ ਸੀ, ਜਿਹੜਾ ਮੁੱਖ ਜਿੱਥੋਂ ਗੱਲ ਫੜੀ ਗਈ। ਪਰ ਇਹਦੇ ਨਾਲੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਵੈਬ ਸੀਰੀਜ਼ ਜਿਹੜੀਆਂ ਬਣਦੀਆਂ ਨੇ ਕਿ ਹਾਂ ਜੀ ਏਦਾਂ ਵੀ ਡਾਕਾ ਵੱਜ ਸਕਦਾ ਤੁਹਾਨੂੰ ਦੱਸਣ ਲਈ,
ਹਾਂਜੀ ਹਾਂਜੀ। ਜਾਂ ਏਦਾਂ ਵੀ ਵਾਰਦਾਤ ਹੋ ਜਾਂਦੀ ਹੈ, ਹੂੰ ਉਹ ਦੱਸਣ ਲਈ। ਉਹ ਇਹ ਆਪਾਂ ਸ਼ਾਇਦ ਪਹਿਲਾਂ ਵੀ ਕਿਸੇ ਨਾਲ ਮੈਂ ਗੱਲ ਕੀਤੀ ਸੀ ਪ੍ਰਵੀਨ ਜੀ, ਇਹ ਇੱਕ ਕੜਵੀ ਸੱਚਾਈ ਆ ਕਿ ਕੋਈ ਫਿਲਮ, ਕੋਈ ਕਹਾਣੀ, ਕੋਈ ਲਿਖਤ, ਕੋਈ ਤਸਵੀਰ, ਕੋਈ ਡਾਕੂਮੈਂਟਰੀ, ਕੋਈ ਸੀਰੀਜ਼, ਹੂੰ। ਉਹ ਹਕੀਕਤ ਚੋਂ ਜਨਮਦੀ ਆ। ਹਾਂਜੀ ਹਾਂਜੀ ਬਿਲਕੁਲ। ਜੋ ਕਾਰਾ ਵਾਪਰਿਆ ਹੁੰਦਾ, ਪਰ ਉਹ ਕਾਰਾ ਕਿਸੇ ਮੁਲਕ 'ਚ, ਕਿਸੇ ਕਸਬੇ 'ਚ, ਕਿਸੇ ਸ਼ਹਿਰ 'ਚ, ਜਾਂ ਉਹਦਾ ਫੈਲਾਅ, ਉਹਦਾ ਪ੍ਰਸਾਰ ਛੋਟੇ ਪੱਧਰ ਤੇ ਹੁੰਦਾ, ਹੂੰ ਪਰ ਡਾਕੂਮੈਂਟਰੀ ਉਸ ਨੂੰ ਦੁਨੀਆ ਭਰ ਨੂੰ ਸੁਚੇਤ ਕਰਨ ਲਈ, ਜਾਂ ਫਿਲਮ ਸੁਚੇਤ ਕਰਨ ਲਈ ਬਣਦੀ ਕਿ ਬਣ ਦੇਖੋ ਜੀ ਜਾਂਦੀ ਏਦਾਂ ਵੀ ਹੋ ਗਿਆ। ਜੀ। ਪਰ ਉਹ ਤੋਂ ਸੁਚੇਤ ਹੋਣ ਦੀ ਬਜਾਏ ਲੋਕ ਡਾਕਾ ਮਾਰਨ ਦਾ ਤਰੀਕਾ ਲੱਭ ਲੈਂਦੇ ਨੇ ਕਿ ਅੱਛਾ ਹੂੰ ਐ ਵੀ ਡਾਕਾ ਮਾਰ ਸਕਦੇ ਆ। ਜਿਹੜੀ ਗਲਤੀ ਇਹਨਾਂ ਨੇ ਕੀਤੀ ਬਸ ਆਪਾਂ ਉਹ ਨਹੀਂ ਕਰਨੀ। ਹੂੰ ਸੋ ਇਸ ਲਈ ਉਹ ਵੈਬ ਸੀਰੀਜ਼ ਇਹਨਾਂ ਦੇ ਹਥਿਆਰ ਬਣੀ। ਹੁਣ ਡਾਕੂ ਹਸੀਨਾ ਅਜੇ ਫਰਾਰ ਹੈ ਜੀ, ਉਹਦਾ ਘਰ ਵਾਲਾ ਅਜੇ ਫਰਾਰ ਹੈ, ਉਹਦਾ ਮਿੱਤਰ ਅਜੇ ਫਰਾਰ ਹੈ, ਤੇ ਪੈਸੇ ਜੀ ਬਰਾਮਦ ਕਰ ਲਏ, ਹੈ ਨਾ। ਤੇ ਉਹਦੇ ਭਰਾ ਨੇ ਸਟੋਰੀ ਪਾਈ ਸੀ ਇਸ ਤੋਂ, ਔਰ ਉਹਨਾਂ ਨੂੰ ਇਹ ਵੀ ਪਤਾ ਸੀਗਾ ਕਿ ਆਪਾਂ ਲੁੱਟਣਾ ਕਿੱਦਣ ਹੈ, ਕਿਉਂਕਿ ਸ਼ਨੀ ਐਤਵਾਰ ਨੂੰ ਏਟੀਐਮ 'ਚ ਕੈਸ਼ ਪੈਂਦਾ ਨਹੀਂਗਾ ਤੇ ਸ਼ੁੱਕਰਵਾਰ ਨੂੰ ਕੈਸ਼ ਆਉਂਦਾ ਹੈ। ਇਸ ਲਈ ਕਹਿੰਦੇ ਕੰਪਨੀ ਕੋਲ ਵਾਧੂ, ਉਹਨਾਂ ਨੂੰ ਅੰਦਾਜ਼ਾ ਸੀ ਕਿ 11 ਕਰੋੜ ਦੇ ਲਗਭਗ ਇਸ ਦਿਨ ਕੈਸ਼ ਹੋ ਸਕਦਾ, ਪਰ ਕਹਿੰਦੇ ਉਹਨਾਂ ਦੇ ਹੱਥ ਲੱਗਿਆ ਕਹਿੰਦੇ 6 ਕਰੋੜ 33 ਲੱਖ ਹੈ। ਪਰ ਉਹ ਹੀ ਉਹਨਾਂ ਦਾ ਦਾਅਵਾ ਹੈ, ਤੇ ਪਰ ਜੀ ਕੰਪਨੀ ਦਾ ਦਾਅਵਾ ਕਿ 8 ਕਰੋੜ 49 ਲੱਖ ਰੁਪਏ ਤੋਂ ਲੁੱਟਿਆ ਗਿਆ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇਹ ਡਾਕੂ ਹਸੀਨਾ ਤੇ ਉਹਦੀ ਟੀਮ ਲੁੱਟ ਕੇ ਲੈ ਗਈ, ਜਾਂ ਕੋਈ ਹੋਰ ਵੀ ਲੁੱਟਣ ਵਾਲਾ ਵਿੱਚ ਹੈਗਾ। ਉਹ ਲੁਟੇਰਾ ਕੌਣ ਹੈ, ਕਿ ਕੰਪਨੀ ਹੈ, ਜਾਂ ਅੰਦਰ ਹੀ ਇੱਕ ਗਰੋਹ ਦੇ ਅੰਦਰ ਇੱਕ ਹੋਰ ਗਰੋਹ ਨੇ ਠੱਗੀ ਮਾਰੀ ਆ। ਪਰ ਪੁਲਿਸ ਦੀ ਇਸ ਕਾਮਯਾਬੀ ਨੂੰ ਲੈ ਕੇ ਵੀ ਲੋਕ ਸ਼ਾਬਾਸ਼ੀ ਦੇ ਰਹੇ ਨੇ ਕਿ ਇੰਨੀ ਜਲਦੀ ਰਿਕਵਰੀ ਨਹੀਂ, ਏਦਾਂ ਨਹੀਂ ਹੁੰਦੀ। ਸੋ ਪੁਲਿਸ ਨੇ ਪੈਸਾ ਬਰਾਮਦ ਕਰਕੇ ਵੀ, ਔਰ ਕੁਝ ਮੁਰਲੇ ਧਿਰਾਂ ਨੂੰ ਫੜ ਕੇ ਵੀ, ਜੋ ਇੱਕ ਉਦਾਹਰਨ ਪੇਸ਼ ਕੀਤੀ ਹੈ, ਕਾਬਿਲ ਤਾਰੀਫ ਹੈ। ਜੀ ਜੀ ਜੀ। ਪਰ ਕਈ ਵਾਰੀ ਨਾ ਬੰਦਾ ਜਿਹੜਾ ਇੰਸਪਾਇਰ ਹੁੰਦਾ ਇਹਨਾਂ ਫਿਲਮਾਂ ਤੋਂ, ਉਹ ਇਹ ਭੁੱਲ ਜਾਂਦਾ ਕਿ ਫਿਲਮਾਂ ਦੇ ਵਿੱਚ ਫਿਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਹੈ ਜਿਹੜੀ ਚੀਜ਼ ਇੱਕ ਵਾਪਰੀ ਹੈ ਉਹਨੂੰ ਉਹਦਾ 200% ਵੱਡਾ ਕਰਕੇ ਉਹ ਦਿਖਾਇਆ ਦਿਖਾਇਆ ਜਾਂਦਾ, ਤੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਵੀ ਹੁੰਦਾ। ਮੰਨ ਲਓ ਇਹਨਾਂ ਨੂੰ ਪਤਾ ਨਹੀਂ ਸੀ ਪੁਲਿਸ ਨੈਟਵਰਕ ਕੀ ਹੈ, ਸਾਈਬਰ ਕ੍ਰਾਈਮ ਕਿਵੇਂ ਕੰਮ ਕਰਦਾ, ਇਹਨਾਂ ਨੇ ਤਾਂ ਇੱਕ ਲੁੱਟ ਵੇਖ ਲਈ। ਇਹ ਇਸ ਤਰ੍ਹਾਂ ਦੀ ਪਹਿਲਾਂ ਇੱਕ ਫਿਲਮ ਅਮਿਤਾਭ ਬੱਚਨ ਦੀ ਸੀ ਜਿਹਦੇ 'ਚ ਅੱਖਾਂ ਤੋਂ ਸਜਾ ਕੇ ਬੰਦੇ ਫਿਲਮ ਲੁੱਟਦੇ ਦਿਖਾਈ ਦਿੰਦੇ। ਹਾਂ, ਉਹ ਮੇਰਾ ਖਿਆਲ ਉਹਦੀ ਅਜੇ ਦੇਵਗਨ ਦੀ ਵਾਈਫ ਹਾਂਜੀ ਕੀ ਹੈ, ਕਜੋਲ ਨਾਲ ਸ਼ਾਇਦ ਬਣੀ ਸੀ ਉਹ, ਹੈ ਨਾ। ਹਾਂਜੀ ਸ਼ਾਇਦ ਕਾਫੀ ਪੁਰਾਣੀ ਫਿਲਮ, ਆਂਖਿਓ ਦਾ ਨਾਮ ਸੀ, ਮੇਰੇ ਫਿਲਮ ਹੀ ਯਾਦ ਹੈ। ਪਰ ਜੋ ਤੁਸੀਂ ਵੈਬ ਸੀਰੀਜ਼ ਅੱਛਾ। ਦਾ ਜ਼ਿਕਰ ਕੀਤਾ ਤੇ ਉਹ ਮੇਰੇ ਯਾਦ ਆ ਗਿਆ ਵੀ ਕਿ ਉਹ ਇਸ ਤਰ੍ਹਾਂ ਦਾ ਦਿੱਤਾ ਸੀਗਾ। ਪਰ ਇਹ ਫਿਕਸ਼ਨ ਦੇ ਕੰਮ ਹੁੰਦੇ ਨੇ ਇਸ ਤਰ੍ਹਾਂ। ਫਿਲਮਾਂ ਤਾਂ ਫਿਰ ਜਿਹੜੀਆਂ ਵੈਬ ਸੀਰੀਜ਼ ਜਾਂ ਡਾਕੂਮੈਂਟਰੀਜ਼ ਤਾਂ ਇਨਸਾਨੀਅਤ ਉੱਤੇ ਬੜੀਆਂ ਬਣੀਆਂ, ਭੁੱਖੇ ਮਰਦੇ ਲੋਕਾਂ ਨੂੰ ਲੋਕ ਪਾਣੀ ਪਿਆਉਂਦੇ, ਕਿਤੇ ਰੋਟੀ ਖਵਾਉਂਦੇ, ਬਿਲਕੁਲ ਉਹਨਾਂ ਤੋਂ ਵੀ ਬਿਲਕੁਲ ਇੰਸਪਾਇਰ ਹੋਣਾ ਬਣਦਾ ਫਿਰ। ਬਿਲਕੁਲ। ਜੀ